ਸਰ ਕੱਲ ਪੰਜਾਬ ਕਲਚਰ ਡੇ ਜਿਹੜਾ ਪੰਜਾਬ ਦੇ ਵਿੱਚ ਮਨਾਇਆ ਗਿਆ, ਸੋ ਤੁਸੀਂ ਉਸ ਨੂੰ ਕਿਵੇਂ ਵੇਖ ਰਹੇ ਹੋ? ਤੇ 5 ਸਾਲ ਅਸੀਂ ਪੰਜਾਬੀ ਕਲਚਰ ਡੇ ਪਹਿਲੀ ਚੇਤਰ ਨੂੰ ਮਨਾਉਂਦੇ ਰਹੇ। ਇਸ ਵਾਰ ਥੋੜਾ ਕਿਉਂਕਿ ਰਮਜ਼ਾਨ ਸ਼ਰੀਫ ਦੇ ਰੋਜ਼ੇ ਸਨ ਤੇ ਅਸੀਂ ਕੋਈ ਇਸ ਤਰੀਕੇ ਦੀਆਂ ਤਕਰੀਬਾਤ ਉਹ ਨਹੀਂ ਰੱਖੀਆਂ ਪਿਛਲੇ, ਲੇਕਿਨ ਮਨਾਇਆ ਪੰਜਾਬੀ ਕਲਚਰ ਡੇ ਉਹ ਪਹਿਲੀ ਚੇਤਰ ਨੂੰ ਗਿਆ ਸੀ। ਇਸ ਤੋਂ ਪੰਜਾਬ ਸਰਕਾਰ ਨੇ ਕੋਈ ਅਜੀਬ ਜਿਹੀ ਖੇਡ ਖੇਡੀ, ਅਜੀਬ ਜਿਹੀ ਖਿਚੜੀ ਪਕਾਈ ਹੈ ਕਿ ਪੰਜਾਬ ਕਲਚਰ ਡੇ ਜਾਫਰ ਐਕਸਪ੍ਰੈਸ ਜਿਹੜੀ ਬਲੋਚਿਸਤਾਨ ਦੇ ਅੰਦਰ ਪੰਜਾਬੀ ਮਾਰੇ ਜਾਂਦੇ ਹਨ ਉਹਨਾਂ ਦੀ ਬਹਾਨਾ, ਮੈਂ ਤੇ ਕਹਾਂਗਾ ਬਹਾਨਾ ਬਣਾ ਕੇ, ਕਿਉਂਕਿ ਜਾਂ ਤੇ ਉਹ ਜਿਹੜੀ ਟ੍ਰੇਨ ਦੇ ਅੰਦਰ ਪੰਜਾਬੀਆਂ ਨੂੰ ਮਾਰਿਆ ਗਿਆ, ਉਹਨਾਂ ਮਾਰਨ ਵਾਲਿਆਂ ਵਾਸਤੇ ਕੋਈ ਵੱਡਾ ਕੰਮ ਹੁੰਦਾ, ਸਾਨੂੰ ਨਜ਼ਰ ਆਉਂਦਾ ਕਿ ਪੰਜਾਬੀਆਂ ਦਾ ਦਰਦ ਹੈ, ਉਹਦੇ ਵਾਸਤੇ ਤਾਂ ਕੋਈ ਕੰਮ ਨਹੀਂ ਹੋਇਆ। ਲੇਕਿਨ ਪੰਜਾਬੀ ਕਲਚਰ ਡੇ ਦਾ ਪੂਰਾ 1 ਮਹੀਨਾ ਪਿੱਛੇ ਲੈ ਕੇ ਜੀ ਮੈਂ ਜਬ ਗਿੱਲ ਔਰ ਹਾਜ਼ਰ ਆ ਗੱਲ ਪੰਜਾਬ ਦੀ ਦੇ ਨਾਲ ਸਮੇਰ ਨਾਲ ਲੈ ਅਮਰ ਰਜ਼ਾ ਪੰਜਾਬੀ ਸਾਹਿਬ ਪੰਜਾਬੀ ਪ੍ਰਚਾਰ ਦੇ ਪ੍ਰੈਜ਼ੀਡੈਂਟ ਨੇ। ਇਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਪੰਜਾਬ ਕਲਚਰ ਡੇ ਦੇ ਹਵਾਲੇ ਨਾਲ, ਜੋ ਕਿ ਕੱਲ ਪਾਕਿਸਤਾਨ ਦੇ ਵਿੱਚ ਮਨਾਇਆ ਗਿਆ, ਪੰਜਾਬ ਦੇ ਵਿੱਚ ਮਨਾਇਆ ਗਿਆ। ਸੋ ਅਮਰ ਰਜ਼ਾ ਪੰਜਾਬੀ ਸਾਹਿਬ, ਪਹਿਲੇ ਤਾਂ ਜੀ ਆਇਆਂ ਨੂੰ ਪ੍ਰੋਗਰਾਮ। ਥੈਂਕ ਯੂ ਅੰਜਨ ਗਿੱਲ ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਸਰ ਕੱਲ ਪੰਜਾਬ ਕਲਚਰ ਡੇ ਜਿਹੜਾ ਪੰਜਾਬ ਦੇ ਵਿੱਚ ਮਨਾਇਆ ਗਿਆ, ਸੋ ਤੁਸੀਂ ਉਸ ਨੂੰ ਕਿਵੇਂ ਵੇਖ ਰਹੇ ਹੋ? ਮੈਂ ਬੜਾ ਖੁਸ਼ ਹਾਂ ਜੀ, ਕਿਉਂਕਿ ਇਸ ਦੀ ਸ਼ੁਰੂਆਤ ਪੰਜਾਬੀ ਪ੍ਰਚਾਰ ਨੇ 2019 ਦੇ ਵਿੱਚ ਕੀਤੀ ਔਰ ਅਸੀਂ ਪਹਿਲੀ ਚਿੱਤਰ ਇਹ ਮਿੱਥਿਆ ਸੀ, ਕਿਉਂਕਿ ਨਵੇਂ ਪੰਜਾਬੀ ਸਾਲ ਦਾ ਪਹਿਲਾ ਦਿਨ ਉਹ ਪੰਜਾਬੀ ਕਲਚਰ ਡੇ ਅਸੀਂ ਮਿੱਥਿਆ ਸੀ ਜੀ। ਸੋ ਪਿਛਲੇ 5 ਸਾਲ ਅਸੀਂ ਪੰਜਾਬੀ ਕਲਚਰ ਡੇ ਪਹਿਲੀ ਚੇਤਰ ਨੂੰ ਮਨਾਉਂਦੇ ਰਹੇ। ਇਸ ਵਾਰ ਥੋੜਾ ਕਿਉਂਕਿ ਰਮਜ਼ਾਨ ਸ਼ਰੀਫ ਦੇ ਰੋਜ਼ੇ ਸਨ ਤੇ ਅਸੀਂ ਕੋਈ ਇਸ ਤਰੀਕੇ ਦੀਆਂ ਤਕਰੀਬਾਤ ਉਹ ਨਹੀਂ ਰੱਖੀਆਂ, ਪਿਛਲੇ ਸਾਲ ਵੀ ਨਹੀਂ ਰੱਖੀਆਂ ਸਨ ਰਮਜ਼ਾਨ ਸ਼ਰੀਫ ਦੇ ਇਤਰਾਮ ਦੇ ਵਿੱਚ, ਲੇਕਿਨ ਮਨਾਇਆ ਪੰਜਾਬੀ ਕਲਚਰ ਡੇ ਉਹ ਪਹਿਲੀ ਚੇਤਰ ਨੂੰ ਗਿਆ ਸੀ। ਇਸ ਤੋਂ ਪੰਜਾਬ ਸਰਕਾਰ ਨੇ ਕੋਈ ਅਜੀਬ ਜਿਹੀ ਖੇਡ ਖੇਡੀ, ਅਜੀਬ ਜਿਹੀ ਖਿਚੜੀ ਪਕਾਈ ਹੈ ਕਿ ਪੰਜਾਬ ਕਲਚਰ ਡੇ ਜਾਫਰ ਐਕਸਪ੍ਰੈਸ ਜਿਹੜੀ ਬਲੋਚਿਸਤਾਨ ਦੇ ਅੰਦਰ ਪੰਜਾਬੀ ਮਾਰੇ ਜਾਂਦੇ ਹਨ ਉਹਨਾਂ ਦੀ ਬਹਾਨਾ, ਮੈਂ ਤੇ ਕਹਾਂਗਾ ਬਹਾਨਾ ਬਣਾ ਕੇ, ਕਿਉਂਕਿ ਜਾਂ ਤੇ ਉਹ ਜਿਹੜੀ ਟ੍ਰੇਨ ਦੇ ਅੰਦਰ ਪੰਜਾਬੀਆਂ ਨੂੰ ਮਾਰਿਆ ਗਿਆ, ਉਹਨਾਂ ਮਾਰਨ ਵਾਲਿਆਂ ਵਾਸਤੇ ਕੋਈ ਵੱਡਾ ਕੰਮ ਹੁੰਦਾ, ਸਾਨੂੰ ਨਜ਼ਰ ਆਉਂਦਾ ਕਿ ਪੰਜਾਬੀਆਂ ਦਾ ਦਰਦ ਹੈ, ਉਹਦੇ ਵਾਸਤੇ ਤਾਂ ਕੋਈ ਕੰਮ ਨਹੀਂ ਹੋਇਆ। ਲੇਕਿਨ ਪੰਜਾਬੀ ਕਲਚਰ ਡੇ ਦਾ ਪੂਰਾ 1 ਮਹੀਨਾ ਪਿੱਛੇ ਲੈ ਕੇ ਆ ਗਏ। ਸੋ ਇਹਦੇ ਨਾਲ ਪੰਜਾਬ ਦੇ ਲੋਕ ਕਨਫਿਊਜ਼ ਹੋਣਗੇ ਔਰ ਮੈਂ ਇਸ ਵੀਡੀਓ ਰਾਹੀਂ ਮੈਂ ਇਹੀ ਕਹਾਂਗਾ ਕਿ ਸਾਡਾ ਪੰਜਾਬੀ ਕਲਚਰ ਡੇ ਪਹਿਲੀ ਚੇਤਰ ਨੂੰ ਅਸੀਂ ਮਨਾਉਂਦੇ ਆ ਰਹੇ ਹਾਂ ਔਰ ਪਹਿਲੀ ਚੇਤਰ ਨੂੰ ਅਸੀਂ ਮਨਾਵਾਂਗੇ। ਸੋ ਕੱਲ ਪਹਿਲੀ ਵਿਸਾਖ ਨੂੰ ਜਾਂ ਦੂਜੀ ਵਿਸਾਖ ਨੂੰ ਪੰਜਾਬੀ ਕਲਚਰ ਡੇ ਮਨਾਇਆ ਗਿਆ ਔਰ ਚੰਗੀ ਗੱਲ ਹੈ, ਸਰਕਾਰ ਨੇ ਮਨਾਇਆ। ਸਾਡੀ ਤੇ ਡਿਮਾਂਡ ਹੀ ਇਹੀ ਸੀ, ਜਿਹੜੀ 6 ਸਾਲ ਪਹਿਲੇ ਅਸੀਂ ਡਿਮਾਂਡ ਕੀਤੀ ਸੀ, ਪਿਛਲੀ ਸਰਕਾਰ ਵੀ ਮਨਾਉਂਦੀ ਰਹੀ, ਇਸ ਸਾਲ ਵੀ ਇਸ ਸਰਕਾਰ ਨੇ ਵੀ ਮਨਾਇਆ। ਸੋ ਚੰਗਾ ਲੱਗਾ ਕਿ ਪੰਜਾਬੀ ਕਲਚਰ ਡੇ ਸਰਕਾਰ ਵੀ ਮਨਾ ਰਹੀ। ਸੋ ਜਿਸ ਤਰ੍ਹਾਂ ਪੰਜਾਬੀ ਕਲਚਰ ਦੀਆਂ ਧੂਮਾਂ ਤੇ ਹਰ ਪਾਸੇ ਨੇ, ਇਸ ਤਰ੍ਹਾਂ ਸੀਐਮ ਸਾਹਿਬਾਂ ਵੀ ਕੱਲ ਉੱਥੇ ਪਹੁੰਚੀਆਂ ਨੇ ਔਰ ਉਹਨਾਂ ਦੀ ਜਿਹੜੀ ਤਕਰੀਰ ਹੈ ਪੰਜਾਬ ਕਲਚਰ ਡੇ ਦੇ ਉੱਤੇ, ਉਹਦੀ ਜਿਹੜੀ ਧੂਮ ਹੈ ਉਹ ਵੀ ਹਰ ਪਾਸੇ ਹੈ ਕਿ ਬਹੁਤ ਵਧੀਆ ਜਿਹੜੀ ਤਕਰੀਰ ਹੈ ਉੱਥੇ ਕੀਤੀ ਗਈ ਹੈ। ਲੇਕਿਨ ਉਹ ਜਿਹੜੀ ਤਕਰੀਰ ਉੱਥੇ ਕੀਤੀ ਹੈ ਲੋਕਾਂ ਨੂੰ, ਲੋਕਾਂ ਦੇ ਸਾਹਮਣੇ ਜਿਹੜੀ ਆਡੀਅנס ਉੱਥੇ ਬੈਠੀ ਸੀ, ਉਹ ਪੰਜਾਬੀ ਦੇ ਵਿੱਚ ਨਹੀਂ ਸੀ। ਇਸ ਦੇ ਪਿੱਛੇ ਕੀ ਰੀਜ਼ਨ ਹੈ? ਅੰਜਮ ਜੀ, ਇਹਦੇ ਪਿੱਛੇ ਉਹੀ ਜਿਹੜਾ ਇੱਕ ਸਟੇਟ ਨੈਰੇਟਿਵ ਹੈ ਜਿਸ ਦੇ ਤਹਿਤ ਪੰਜਾਬੀ ਨੂੰ ਮਾਰਿਆ ਗਿਆ, ਇੱਕ ਮਾਈਂਡ ਸੈਟ ਹੈ, ਇਹ ਉਹੀ ਸਾਨੂੰ ਨਜ਼ਰ ਆਉਂਦਾ ਹੈ ਜੀ। ਦੇਖੋ ਸੈਲੀਬ੍ਰੇਸ਼ਨਸ ਇਨ ਪੰਜਾਬੀ ਕਲਚਰ ਡੇ ਦੀਆਂ ਔਰ ਨਾਲ ਸੀਐਮ ਸਾਹਿਬਾ ਦੀ ਜਿਹੜੀ ਤਕਰੀਰ ਹੈ ਉਹਦੇ ਅੰਦਰ ਇਹੀ ਕਹਿ ਰਹੀ ਕਿ ਮੈਂ ਤੁਰਕੀ ਦੇ ਅੰਦਰ ਗਈ, ਤੁਰਕਿਸ਼ ਨੂੰ ਆਪਣੀ ਜ਼ਬਾਨ ਤੇ ਬੜਾ ਫਖਰ ਹੈ, ਆਪਣੇ ਕਲਚਰ ਤੇ ਬੜਾ ਫਖਰ ਹੈ, ਹੋਰ ਵੀ ਉਹਨਾਂ ਨੇ ਮਿਸਾਲਾਂ ਦਿੱਤੀਆਂ। ਲੇਕਿਨ ਕਿਆ ਤੁਰਕਿਸ਼ ਆਪਣੀ ਜ਼ਬਾਨ ਨਹੀਂ ਬੋਲਦੇ? ਤੁਸੀਂ ਅਰਬਾਂ ਦੀ ਮਿਸਾਲ ਦਿੱਤੀ ਕਿ ਮੈਂ ਅਰਬ ਦੇ ਵਿੱਚ ਰਹੀ, ਉੱਥੇ ਮੀਂਹ ਪਿਆ ਤੇ ਮੈਨੂੰ ਆਪਣਾ ਪੰਜਾਬ ਯਾਦ ਆਇਆ। ਕਿਆ ਅਰਬ ਆਪਣੀ ਜ਼ਬਾਨ ਨਹੀਂ ਬੋਲਦੇ? ਦੁਨੀਆ ਦੇ ਕਿਸੇ ਖਿੱਤੇ ਦੇ ਵਿੱਚ ਚਲੇ ਜਾਓ, ਉਹ ਆਪਣੀ ਜ਼ਬਾਨ ਤੇ ਬੋਲਣਗੇ। ਹੁਣ ਪੰਜਾਬ ਦੀ ਜਿੱਥੇ ਆਪਣੀ ਜ਼ਬਾਨ ਆਉਂਦੀ ਹੈ ਉੱਥੇ ਮਰੀਮ ਨਵਾਜ਼ ਜੇ ਮੂੰਹ ਕਿਤੇ ਪੰਜਾਬੀ ਨਿਕਲਦੀ ਵੀ ਹੈ ਤੇ ਨਾਲ ਉਰਦੂ ਨਿਕਲਦੀ। ਕਲਚਰ ਡੇ ਪੰਜਾਬ ਦਾ, ਉਰਦੂ ਤੇ ਪੰਜਾਬ ਦੀ ਲੈਂਗੁਏਜ ਨਹੀਂ। ਉਰਦੂ ਨੂੰ ਤਾਂ ਅਸੀਂ ਨੈਸ਼ਨਲ ਲੈਂਗੁਏਜ ਮੰਨੀਏ, ਸਾਰਾ ਕੁਝ ਮੰਨੀਏ, ਉਹ ਤੇ ਪਾਕਿਸਤਾਨ ਦੀ ਹੈ। ਪੰਜਾਬੀਆਂ ਦੀ ਨੈਸ਼ਨਲ ਲੈਂਗੁਏਜ ਤੇ ਪੰਜਾਬੀ ਹੈ। ਸੋ ਪੰਜਾਬੀ ਦੇ ਨਾਲ ਉਬਲੀਕ ਉਰਦੂ ਕਹਿਣਾ ਇਹ ਕਿੱਥੇ ਜ਼ਰੂਰੀ ਹੈ? ਸੋ ਇਹ ਮਾਈਂਡ ਸੈਟ ਹੈ ਔਰ ਮੈਨੂੰ ਤਾਂ ਬੜਾ ਅਜੀਬ ਲੱਗਾ ਕਿ ਸੀਐਮ ਪੰਜਾਬ ਦੀ, ਪੰਜਾਬੀਆਂ ਦੀ ਸੀਐਮ, ਉਹ ਪੰਜਾਬੀ ਨਹੀਂ ਬੋਲ ਰਹੀ। ਮਤਲਬ ਕੀ ਖਿਆਲ ਹੈ ਕਿ ਪੰਜਾਬੀ ਕੋਈ ਇੰਨੀ ਹੀਣੀ ਜ਼ਬਾਨ ਹੈ, ਇੰਨੀ ਮਾੜੀ ਜ਼ਬਾਨ ਹੈ, ਆਮ ਲੋਕਾਂ ਦੀ ਜ਼ਬਾਨ ਹੈ, ਮਾੜਿਆਂ ਦੀ ਜ਼ਬਾਨ ਹੈ ਜਿਹੜੀ ਐਲੀਟ ਕਲਾਸ ਨਹੀਂ ਬੋਲਣਾ ਚਾਹੁੰਦੀ। ਸੋ ਬਹੁਤ ਬੁਰੀ ਲੱਗੀ ਟੂ ਬੀ ਵੈਰੀ ਫਰੈਂਕਲੀ ਕੱਲ ਮਰੀਮ ਨਵਾਜ਼ ਦੀ ਸਪੀਚ, ਔਰ ਇਸ ਦੀ ਅਸੀਂ ਉਮੀਦ ਵੀ ਨਹੀਂ ਰੱਖ ਸਕਦੇ ਸੀ ਕਿ ਪੰਜਾਬੀ ਕਲਚਰ ਡੇ ਤੇ ਮਰੀਮ ਨਵਾਜ਼ ਅਗਰ ਪੰਜਾਬੀ ਨਹੀਂ ਬੋਲੇਗੀ, ਮਰੀਮ ਨਵਾਜ਼ ਦੇ ਨਾਲ ਜੋ ਲੋਕ ਜਿਹੜੇ ਲੋਕ ਫਨਕਾਰ ਬੈਠੇ ਨੇ, ਆਪਣੇ ਆਪ ਨੂੰ ਲੋਕ ਫਨਕਾਰ ਹੋਣ ਦਾ ਦਾਅਵਾ ਕਰਦੇ ਨੇ, ਉਹ ਉਰਦੂ ਬੋਲ ਰਹੇ, ਗਾ ਪੰਜਾਬੀ ਚ ਰਹੇ ਨੇ, ਗਾ ਪੰਜਾਬੀ ਚ ਰਹੇ। ਦੇਖੋ ਨਾ ਕਿਤਨੀ ਬੇੜ ਚਾਲ ਹੈ ਕਿ ਅਗਰ ਪੰਜਾਬੀ ਇਤਨੀ ਹੀਣੀ ਜ਼ਬਾਨ ਹੈ ਤਾਂ ਤੁਸੀਂ ਗਾਉਂਦੇ ਕਿਉਂ ਪੰਜਾਬੀ ਦੇ ਵਿੱਚ? ਤੁਸੀਂ ਸ਼ੋਹਰਤਾਂ, ਤੁਸੀਂ ਪੈਸੇ, ਸਾਰਾ ਕੁਝ ਪੰਜਾਬੀ ਤੋਂ ਕਮਾਇਆ।
ਇਹ ਇੱਜ਼ਤਾਂ ਤੁਹਾਨੂੰ ਪੰਜਾਬੀ ਦਾ ਕਰਕੇ ਮਿਲਦੀਆਂ, ਔਰ ਤੁਸੀਂ ਆਮ ਗੱਲਬਾਤ ਕਰੋ ਤਾਂ ਤੁਸੀਂ ਉਰਦੂ ਦੇ ਅੰਦਰ ਬਲਕਿ ਸ਼ੁਰੂ ਕਰ ਜਦੋਂ ਦਿੰਦੇ। ਇਹਨਾਂ ਨਾਲ ਅਕਸਰ ਮੁਲਾਕਾਤਾਂ ਵੀ ਹੁੰਦੀਆਂ ਰਹਿੰਦੀਆਂ ਨੇ, ਜਦੋਂ ਮਿਲੀ ਦਾ ਸਾਡਾ ਪੰਜਾਬੀ ਤੇ ਕੰਮ ਹੀ ਬੜਾ ਹੈ, ਸਾਡਾ ਕੰਮ ਹੀ ਉਹ ਬਹੁਤ ਪੰਜਾਬੀ ਤੇ ਕੰਮ ਚੁੱਕੇ ਹੁਣ ਪੰਜਾਬੀ ਦਾ ਜਿਹੜਾ ਪਿਛਲੇ ਕੋਈ 11-12 ਸਾਲ ਤੋਂ ਨਾ ਦਿਨ ਰਾਤ ਜਿਨ੍ਹਾਂ ਲੋਕਾਂ ਨੇ ਲਾਇਆ, ਜਿਹਦੇ ਵਿੱਚ ਸਾਡੀ ਆਰਗੇਨਾਈਜੇਸ਼ਨ ਦਾ ਬਹੁਤ ਵੱਡਾ ਰੋਲ ਹੈ ਪੰਜਾਬੀ ਪ੍ਰਚਾਰ ਦਾ, ਜੀ। ਹੁਣ ਇੱਕ ਬੇਸ ਬਣ ਗਈ ਹੈ। ਹੁਣ ਸਕੂਲਾਂ ਕਾਲਜਾਂ ਦੇ ਅੰਦਰ ਪੰਜਾਬ ਕੌਂਸਲਾਂ, ਪੰਜਾਬ ਯੂਨੀਅਨ ਸਾਰਾ ਕੁਝ ਬਣ ਗਿਆ। ਹੁਣ ਇਹਨਾਂ ਨੂੰ ਮਦਾਰੀਆਂ ਨੂੰ ਇਹਨਾਂ ਨੂੰ ਪਤਾ ਹੈ ਕਿ ਪੰਜਾਬੀ ਤੋਂ ਸਿਵਾ ਸਾਡਾ ਪੰਜਾਬ ਦੀ ਗੱਲ ਕੀਤੇ ਤੋਂ ਸਾਡਾ ਚਾਰਾ ਨਹੀਂ ਹੈ। ਸੋ ਹੁਣ ਇਹ ਗੱਲ ਤੇ ਕਰਨਗੇ ਪੰਜਾਬ ਪੰਜਾਬੀ ਦੀ ਆਪਣੇ ਸਿਆਸੀ ਬੈਨੀਫਿਟਸ ਵਾਸਤੇ, ਲੇਕਿਨ ਪੰਜਾਬ ਪੰਜਾਬੀ ਵਾਸਤੇ ਕਰਨਗੇ ਕੁਝ ਨਹੀਂ। ਔਰ ਈਵਨ ਕਿ ਪੰਜਾਬੀ ਦੇ ਅੰਦਰ ਬੋਲਣਾ ਪਸੰਦ ਵੀ ਨਹੀਂ ਕਰਨਗੇ। ਕੱਲ ਅਸੀਂ ਦੇਖ ਰਹੇ ਹਾਂ ਕਿ ਸੀਐਮ ਪੰਜਾਬ ਨਹੀਂ ਬੋਲੀ। ਇਹ ਅਗਰ ਸੋਚਣ ਸਮਝਣ ਵਾਲੇ ਲੋਕਾਂ ਵਾਸਤੇ, ਉਹ ਦੁਨੀਆ ਦੇ ਵਿੱਚ ਜਿੱਥੇ ਵੀ ਬੈਠਾ ਹੈ, ਪਾਕਿਸਤਾਨ ਦੇ ਵਿੱਚ ਬੈਠਾ ਹੈ, ਇਹ ਦੋਹਰਾ ਮਿਆਰ ਹੈ। ਇੱਕ ਸਾਈਡ ਤੇ ਤੁਸੀਂ ਪੰਜਾਬੀ ਨੂੰ ਕਹਿ ਰਹੇ ਹੋ ਕਿ ਪੰਜਾਬੀ ਬੋਲੋ, ਤੇ ਆਪ ਤੁਸੀਂ ਬੋਲ ਰਹੇ ਹੋ ਪੰਜਾਬੀ ਕਲਚਰ ਡੇ ਦੇ ਮੌਕੇ ਤੇ ਵੀ ਨਹੀਂ ਬੋਲਣਾ ਪਸੰਦ ਕਰਦੇ। ਕਲਚਰ ਹੁੰਦਾ ਕੀ ਹੈ? ਜਦੋਂ ਤੁਸੀਂ ਕਲਚਰ ਦੀ ਗੱਲ ਕਰੋਗੇ ਤੇ ਕਲਚਰ ਤੇ ਉਹਦੇ ਤੇ ਲੈਂਗੁਏਜ ਤਾਂ ਮਸਟ ਹੈ, ਉਹਦੇ ਤੁਹਾਡਾ ਵਿਰਸਾ ਮਸਟ ਹੈ, ਉਹਦੇ ਤੁਹਾਡੀ ਡਰੈਸਿੰਗ ਮਸਟ ਹੈ। ਤੇ ਉੱਥੇ ਤੁਸੀਂ ਜਦੋਂ ਕਲਚਰ ਡੇ ਸੈਲੀਬ੍ਰੇਟ ਕਰ ਰਹੇ ਹੋ, ਤੁਸੀਂ ਉੱਥੇ ਆਪਣਾ ਪੰਜਾਬੀ ਨਹੀਂ ਬੋਲ ਰਹੇ ਤੇ ਹੋਰ ਤੁਸੀਂ ਪੰਜਾਬੀ ਕਿਦੋਂ ਆਪਣੇ ਆਪ ਦੇ ਹੋਣ ਦਾ ਸਬੂਤ ਹੀ ਨਹੀਂ ਦੇ ਰਹੇ ਉੱਥੇ। ਇਹੀ ਹੈ ਨਾ, ਇਹੀ ਹੈ ਕਿ ਅਸੀਂ ਬਟੇ ਹੋਏ ਲੋਕ ਹਾਂ, ਸਾਨੂੰ ਸ਼ਨਾਖਤ ਦਾ ਬਹੁਤ ਮਸਲਾ ਹੈ, ਆਈਡੈਂਟੀਟੀ ਕ੍ਰਾਈਸਿਸ ਜੋ ਪਾਕਿਸਤਾਨ ਬਣਨ ਦੇ ਨਾਲ ਸ਼ੁਰੂ ਹੋਇਆ ਸੀ, ਜੋ ਮਿੱਥਿਆ ਗਿਆ ਸੀ ਉਸ ਵੇਲੇ, ਉਹਨਾਂ ਲਾਈਨਸ ਤੇ ਚੱਲ ਰਹੇ ਹਾਂ। ਭਲੇ ਅਸੀਂ ਬਰਬਾਦ ਹੋ ਗਏ ਹਾਂ, ਭਲੇ ਹੋਰ ਬਰਬਾਦ ਹੋਣਾ ਹੈ, ਲੇਕਿਨ ਅਸੀਂ ਉਹਨਾਂ ਲਾਈਨਸ ਤੋਂ ਨਹੀਂ ਹਟਣਾ। ਇਹਨਾਂ ਦੇ ਅੰਦਰ ਕੋਈ ਡਰ ਹੈ ਕਿਸੇ ਕਿਸਮ ਦਾ ਜਾਂ ਖੌਫ ਹੈ? ਡਰ ਨਹੀਂ, ਡਰ ਤੇ ਇਹੀ ਹੈ ਨਾ ਜਿਹੜਾ ਇੱਕ ਮਾਈਂਡਸੈਟ ਬਣ ਗਿਆ ਹੈ। ਇਹ ਐਵੇਂ ਤੁਸੀਂ ਕਹਿੰਦੇ ਕਿ ਖਾਹ ਮਖਾ ਦਾ ਇੱਕ ਉਹ ਮਾਈਂਡਸੈਟ ਜਿਹੜਾ ਬਣਾ ਦਿੱਤਾ ਗਿਆ ਹੈ ਕਿ ਪੰਜਾਬੀ ਦੇ ਨਾਲ ਨਾ ਕਨੈਕਸ਼ਨ ਮਾੜੇ ਬੰਦੇ ਦਾ ਹੈ। ਇਹ ਆਪਣੇ ਆਪ ਨੂੰ ਮਾੜਾ ਨਹੀਂ ਕਲਾਣਾ ਚਾਹੁੰਦੇ, ਹਾਲਾਂਕਿ ਜਿਹੜੀ ਲੋਕਾਂ ਦੀ ਬੋਲੀ ਹੁੰਦੀ ਹੈ ਉਹੀ ਅਸਲ ਬੋਲੀ ਹੁੰਦੀ ਹੈ। ਜਿਹੜੀ ਸਰਕਾਰ ਦੀ ਹਮਲਾਵਰਾਂ ਦੀ ਬੋਲੀ ਹੁੰਦੀ ਹੈ, ਗਾਸਮਾਂ ਦੀ ਬੋਲੀ ਹੁੰਦੀ ਹੈ, ਉਹ ਬੋਲੀ ਵਕਤੀ ਤੌਰ ਤੇ ਖੜੀ ਹੁੰਦੀ ਹੈ, ਉਹਦੇ ਪਿਲਰਸ ਨਹੀਂ ਹੁੰਦੇ, ਉਹਦੀ ਬੁਨਿਆਦ ਨਹੀਂ ਹੁੰਦੇ। ਸੋ ਲੋਕ ਬੋਲੀ ਪੰਜਾਬ ਦੇ ਅੰਦਰ ਪੰਜਾਬੀ ਅਗਰ ਕੋਈ ਨਹੀਂ ਬੋਲ ਸਕਦਾ ਤੇ ਦੂਸਰੀ ਬੋਲੀ ਦਾ ਤੇ ਪੰਜਾਬ ਦੇ ਅੰਦਰ ਕੋਈ ਲੋਕ ਨੈਰੇਟਿਵ ਤੇ ਨਹੀਂ ਹੈ। ਸੋ ਇਹਨਾਂ ਦੇ ਮਾਈਂਡ ਦੇ ਵਿੱਚ ਇੱਕ ਹੀ ਹੈ ਕਿ ਤੁਸੀਂ ਜਿਹੜੀ ਲੋਕਾਂ ਨੇ ਬੋਲੀ ਹੈ ਉਸ ਤੋਂ ਆਪਣੇ ਆਪ ਨੂੰ ਸੁਪੀਰੀਅਰ ਕਰਨ ਲਈ ਕੋਈ ਦੂਜੀ ਬੋਲੀ ਬੋਲੋ, ਕਦੇ ਬੋਲਦੇ। ਬਿਲਕੁਲ। ਸੋ ਇੱਕ ਚੀਜ਼ ਹੋਰ ਵੀ ਹੈ, ਇਹ ਤਾਂ ਪੰਜਾਬ ਕਲਚਰ ਡੇ ਦੀ ਗੱਲ ਸੀ, ਜਿਸ ਤਰ੍ਹਾਂ ਮਰੀਮ ਨਵਾਜ਼ ਸਸਤੀ ਰੋਟੀ ਦਾ ਜਿਹੜਾ ਕ੍ਰੈਡਿਟ ਹੈ ਉਹ ਲੈ ਰਹੀ ਹੈ, ਸੋ ਉਸ ਦੇ ਨਾਲ ਜਿਹੜਾ ਇੱਕ ਹੋਰ ਇੱਥੇ ਚੱਲ ਰਿਹਾ ਕਿਸਾਨਾਂ ਦਾ ਜਿਹੜਾ ਖਾਸ ਕਰਕੇ, ਕਿਸਾਨਾਂ ਦੀ ਗੱਲ ਤਾਂ ਕਰਦੀ ਹੈ ਕਿ ਉਹਨਾਂ ਨੂੰ ਅਸੀਂ ਇਹ ਦੇ ਰਹੇ ਹਾਂ ਉਹ ਦੇ ਰਹੇ, ਲੇਕਿਨ ਦੇ ਕੁਛ ਨਹੀਂ ਰਹੇ। ਉਹਨਾਂ ਜਿਸ ਤਰ੍ਹਾਂ ਕਣਕ ਦੀ ਬਜਾਏ ਰੋਲ ਰਹੇ ਨੇ, ਰੋਟੀ ਦਾ ਕ੍ਰੈਡਿਟ ਤਾਂ ਲੈ ਰਹੀ ਹੈ, ਲੇਕਿਨ ਕਿਸਾਨਾਂ ਦੀ ਸਹੀ ਤਰ੍ਹਾਂ ਕਿਸਾਨਾਂ ਦੀ ਜਿਹੜਾ ਉਹਨਾਂ ਦੇ ਹੱਕਾਂ ਦੀ ਗੱਲ ਉਹਨਾਂ ਲਈ ਕੋਈ ਫਾਇਦਾ ਨਹੀਂ ਕਰ ਰਹੀ। ਉਹਦੀ ਕੀ ਵਜ੍ਹਾ? ਕਿਸਾਨੀ ਦਾ ਹਾਲ ਪਹਿਲੇ ਵੀ ਇੱਥੇ ਮਾੜਾ ਸੀ, ਲੇਕਿਨ ਠੀਕ ਸੀ। ਕਿਸਾਨ ਜਿੰਦਾ ਸੀ, ਆਪਣੀ ਫਸਲ ਉਗਾਉਂਦਾ ਸੀ, ਕੁਝ ਬਿਹਤਰ ਸੀ, ਉਹਨੂੰ ਕੁਝ ਰੇਟ ਮਿਲਦਾ ਸੀ। ਲੇਕਿਨ ਜਦੋਂ ਦੀ ਨੂਨ ਲੀਗ ਦੀ ਸਰਕਾਰ, ਖਾਸ ਕਰ ਜਦੋਂ ਦੀ ਸੀਐਮ ਪੰਜਾਬ ਮਰੀਮ ਨਵਾਜ਼ ਆਈ ਜੀ, ਇਸ ਬੀਬੀ ਦਾ ਤੇ ਸ਼ਾਇਦ ਕੋਈ ਕਿਸਾਨਾਂ ਦੇ ਨਾਲ ਵੈਰ ਹੈ। ਔਰ ਪਤਾ ਨਹੀਂ ਇਹਦੇ ਜਿਹੜੇ ਮਸ਼ੀਰ ਹਨ, ਇਹਨੂੰ ਨਾਲ ਗਾਈਡ ਕਰਨ ਵਾਲੇ ਉਹ ਕੈਸੇ ਕੋਈ ਜਾਹਿਲ ਕਿਸਮ ਦੇ ਲੋਕ ਹਨ ਕਿ ਇਹਨੂੰ ਉਹ ਜਿਹੜੀ ਬੇਸ ਹੈ ਉਹ ਦੱਸਦੇ ਹੀ ਨਹੀਂ, ਜੋ ਹਕੀਕਤ ਹੈ ਉਹ ਦੱਸਦੇ ਹੀ ਨਹੀਂ। ਹੁਣ ਰੋਟੀ ਸਸਤੀ ਕਰਨ ਦਾ ਕ੍ਰੈਡਿਟ ਤੁਸੀਂ ਕਿਸਾਨਾਂ ਦੇ ਜੋ ਫਸਲ ਉਗਾਉਂਦਾ ਹੈ, ਕਿਸਾਨ ਫਸਲ ਕਦੋਂ ਉਗਾਉਂਦਾ ਹੈ? ਕਿਸਾਨ ਨੇ ਸਭ ਤੋਂ ਪਹਿਲੇ ਜ਼ਮੀਨ ਆਪਣੀ ਪਰਚੇਜ਼ ਕੀਤੀ ਹੈ, ਉਸਦੀ ਮਲਕੀਅਤ ਹੈ ਜਾਂ ਉਸਨੇ ਠੇਕੇ ਤੇ ਲਈ ਹੈ, ਉਹਦੀ ਕੋਈ ਕਾਸਟ ਤੇ ਹੋਏਗੀ, ਇੱਕ ਕਿੱਲੇ ਦੀ ਕੋਈ 30-35 ਲੱਖ ਦੀ ਮਾਲੀਅਤ ਤੇ ਹੋਏਗੀ ਜੀ। ਇੱਥੇ ਅਰਬਨ ਕਲਾਸ ਦੇ ਅੰਦਰ ਕਿਸੇ ਦੀ 30-35 ਲੱਖ ਦੀ ਦੁਕਾਨ ਹੈ ਤਾਂ ਉਹਦਾ ਕਿੰਨਾ ਕਿਰਾਇਆ ਲਏਗਾ ਨਾ, ਯਕੀਨਨ ਹਜ਼ਾਰਾਂ ਦੇ ਵਿੱਚ ਲਏਗਾ, ਮਹੀਨੇ ਦਾ ਕਿਰਾਇਆ ਲਏਗਾ, 6 ਮਹੀਨੇ ਦਾ ਹੁੰਦਾ ਲੱਖਾਂ ਦੇ ਵਿੱਚ ਕਿਰਾਇਆ ਬਣ ਜਾਏਗਾ। ਜਿਹੜੀ ਕਿਸਾਨ ਦੀ ਜ਼ਮੀਨ ਦੀ ਵੈਲਿਊ ਹੈ ਉਹ ਇਹਨਾਂ ਦੀ ਨਜ਼ਰ ਦੇ ਵਿੱਚ ਬਿਲਕੁਲ ਨਹੀਂ ਹੈ। ਫਿਰ ਕਿਸਾਨ ਉਗਾਉਣਾ ਸ਼ੁਰੂ ਕਰਦਾ ਹੈ ਕਿ ਉਹਦੇ 'ਚ ਹਲ ਵਾਹਣਾ ਸ਼ੁਰੂ ਕਰਦਾ ਹੈ। ਹਲ ਵਾਇਆ ਕਿਸ ਦੇ ਨਾਲ ਵਾਇਆ ਜਾਂਦਾ? ਡੀਜ਼ਲ ਦੇ ਨਾਲ ਵਾਇਆ ਜਾਂਦਾ। ਡੀਜ਼ਲ ਦੀ ਕਾਸਟ ਕਿਤਨੀ ਲੱਗਦੀ ਹੈ ਸਭ ਤੋਂ ਪਹਿਲੇ ਤੇ ਦੇਖਣਾ ਚਾਹੀਦਾ। ਦੂਸਰੇ ਨੰਬਰ ਤੇ ਉਹਨੂੰ ਪਾਣੀ ਲਾਣਾ। ਉਹ ਪਾਣੀ ਕਿਸਾਨ ਦਾ ਕੋਈ ਇਹ ਤਾਂ ਨਹੀਂ ਹੈ ਕਿ ਉਹਨੇ ਫੂਕ ਮਾਰਿਆ ਤੇ ਪਾਣੀ ਉਸ ਦੇ ਵਿੱਚ ਹੋ ਗਿਆ ਜੀ, ਉਹਦਾ ਵੀ ਤਾਂ ਕੋਈ ਨਾ ਕੋਈ ਸੋਰਸ ਹੋਏਗਾ ਨਾ, ਬਿਜਲੀ ਹੋਏਗੀ, ਡੀਜ਼ਲ ਹੋਏਗਾ ਜਿਹਦੇ ਤੋਂ ਪਾਣੀ ਲੱਗਦਾ ਹੈ। ਉਹਨਾਂ ਦੀ ਕਾਸਟ ਤੇ ਪੈਸਾ ਲੱਗ ਰਹੀ ਹੈ। ਫਿਰ ਉਹਨੇ ਬੀਜ ਲਿਆ, ਬੀਜ ਤੇ ਵੀ ਤਾਂ ਪੈਸਾ ਲੱਗਿਆ ਹੈ ਨਾ। ਇਹੀ ਜਿਹੜੀਆਂ ਕਾਰਪੋਰੇਟ ਕੰਪਨੀਜ਼ ਹੈ ਇਹ ਉਸ ਨੂੰ ਬੀਜ ਜਿਹੜਾ 7-8 ਹਜ਼ਾਰ ਦਾ ਥੈਲਾ ਇੱਕ ਜਿਹੜਾ ਕਿੱਲੇ 'ਚ ਪੈਣਾ ਉਹ ਦੇ ਰਹੀ ਹੈ। ਫਿਰ ਅਗਲੀ ਕਾਸਟ ਤੁਹਾਡੀ ਡੀਏਪੀ ਦੀ ਹੈ। ਡੀਏਪੀ ਦੀ ਕਿਤਨੀ ਕਾਸਟ ਹੈ ਉਹ ਤੁਸੀਂ ਦੇਖਣੀ ਹੈ ਕਿ ਉਹ ਹਰ ਸਾਲ ਮਹਿੰਗੇ ਤੋਂ ਮਹਿੰਗੀ ਡੀਏਪੀ ਉਹ ਹੁੰਦੀ ਜਾ ਰਹੀ ਹੈ। ਫਿਰ ਉਹਦੇ ਅੰਦਰ ਜਦੋਂ ਤੁਸੀਂ ਸੁਆਗੇ ਮਾਰਨੇ, ਉੱਗਰ ਪੈਣੀ ਕਣਕ, ਫਿਰ ਪਾਣੀ ਦਾ ਸਿਲਸਿਲਾ ਸ਼ੁਰੂ ਹੋਣਾ, ਫਿਰ ਖਾਦਾਂ ਦਾ ਹੋਣਾ, ਫਿਰ ਸਪਰੇਆਂ ਦਾ ਹੋਣਾ ਕਿ ਤੁਸੀਂ ਜੜੀ ਬੂਟੀਆਂ ਤੋਂ, ਕੀੜਿਆਂ ਤੋਂ ਇਹ ਸਾਰਾ ਕੁਝ ਕਰਨ ਵਾਸਤੇ। ਫਸਲ ਜਦੋਂ ਤਿਆਰ ਹੋ ਜਾਣੀ ਹੈ ਫਿਰ ਤੁਸੀਂ ਉਹਦੀ ਕਟਾਈ ਕਰਾਣੀ ਹੈ, ਉਸ ਦੀ ਫਿਰ ਤੁਸੀਂ ਥ੍ਰੈਸ਼ਿੰਗ ਕਰਾਣੀ ਹੈ, ਸਾਰਾ ਕੁਝ ਕਰਨਾ ਹੈ। ਇਹ ਸਾਰਾ ਕੁਝ ਪਾ ਕੇ ਕੋਈ
ਸਿਆਣਾ ਬੰਦਾ ਤੇ ਇੱਕ ਉੱਲੂ ਦਾ ਪੱਠਾ ਇਹ ਜੀ। ਰਲ ਕੇ ਬਹਿ ਜਾਣ ਤੇ ਦੋਨੋਂ ਦੀ ਕਾਸਟ ਬਰਾਬਰ ਹੋਏਗੀ ਜੀ। ਕਿ ਇਹ ਟੋਟਲ ਕਾਸਟ ਇਹ ਬਰਾਬਰ ਹੋ ਰਹੀ ਹੈ, ਠੀਕ ਹੈ ਜੀ। ਲੇਕਿਨ ਇਹ ਕਾਸਟ ਜਦੋਂ ਕਿਸਾਨ ਦੀ ਫਸਲ ਆ ਜਾਂਦੀ ਹੈ, ਉਹ ਜਿਹੜੀ ਕਿਸਾਨ ਦੀ ਪ੍ਰੋਡਕਸ਼ਨ ਕਾਸਟ ਹੈ, ਜੀ। ਜਿਹੜਾ ਉਸਨੇ ਸਾਰਾ ਕੁਝ ਕੀਤਾ ਹੈ, ਉਹ ਤੇ ਪਹਿਲੇ ਲਾ ਚੁੱਕਾ ਹੈ। ਹੁਣ ਅਚਾਨਕ ਆ ਕੇ ਤੁਸੀਂ ਉਸ ਨੂੰ ਤਾਕਤ ਦੇ ਜ਼ੋਰ ਤੇ, ਬੰਦੂਕ ਦੇ ਜ਼ੋਰ ਤੇ ਤੁਸੀਂ ਉਸ ਨੂੰ ਕਹਿੰਦੇ ਹੋ ਕਿ ਮੈਂ ਤੇਰੀ ਫਸਲ ਜਿਹੜੀ 5000 ਰੁਪਏ ਮਣ ਮੈਂ ਖਰੀਦ ਰਹੀ ਸੀ, ਮੈਂ ਉਹ ਨਹੀਂ ਖਰੀਦਾਂਗੀ, ਮੈਂ ਉਹ ਖਰੀਦਾਂਗੀ 2000 ਰੁਪਏ ਮਣ। 2000 ਤੇ ਇਹ ਤੇ ਸਿੱਧੀ ਸਿੱਧੀ ਬਦਮਾਸ਼ੀ ਹੈ ਜਿਹੜੀ ਪੰਜਾਬ ਸਰਕਾਰ ਕਿਸਾਨ ਦੇ ਨਾਲ ਕਰ ਰਹੀ ਹੈ। ਤੁਸੀਂ ਰੋਟੀ ਸਸਤੀ ਕਰਨੀ ਹੈ ਤੇ ਕਿਸਾਨ ਦੀ ਪ੍ਰੋਡਕਸ਼ਨ ਕਾਸਟ ਵੀ ਤੇ ਘਟਾਓ। ਜੀ। ਕਿਸਾਨ ਤੇ ਸਾਰਾ ਕੁਝ ਕਰਕੇ ਬੈਠਾ ਹੈ, ਉਹ ਜਦੋਂ ਕਰਕੇ ਬਹਿ ਜਾਂਦਾ ਹੈ ਤੇ ਉਸ ਵੇਲੇ ਉਹਦੇ ਸਿਰ ਤੇ ਬੰਦੂਕ ਰੱਖਤੇ ਸਰਕਾਰੀ ਹਰਕਾਰੇ ਉਸ ਤੋਂ ਸਸਤੀ ਫਸਲ ਉਸ ਤੋਂ ਚੁਕਵਾਉਂਦੇ। ਫਿਰ ਸਬਜ਼ੀਆਂ ਤੁਸੀਂ ਜੋ ਕਿਸਾਨ ਉਗਾ ਰਹੀ ਹੈ, ਹਰ ਉਹ ਚੀਜ਼ ਸਸਤੀ ਹੈ ਜਿਹੜੀ ਕਿਸਾਨ ਦੇ ਨਾਲ ਲਿੰਕ ਹੈ, ਤੇ ਜਿਹੜੀ ਸਰਮਾਇਆਦਾਰ ਦੇ ਨਾਲ ਲਿੰਕ ਹੈ, ਅਰਬਨ ਕਲਾਸ ਦੇ ਨਾਲ ਲਿੰਕ ਹੈ, ਉਹ ਉੱਥੇ ਦੇ ਉੱਥੇ ਖੜੀ ਹੈ। ਜਾਂ ਤਾਂ ਤੁਸੀਂ ਘੀ, ਚੀਨੀ, ਫਲਾਂ ਇਹ ਵੀ ਸਸਤੀਆਂ ਕਰ ਦਿਓ ਤਾਂ ਅਸੀਂ ਮੰਨੀਏ। ਹਾਲਾਂਕਿ ਸਾਡਾ ਮੁਲਕ ਬਿਜਲੀ ਸਸਤੀ ਕਰ ਦਿਓ, ਡੀਜ਼ਲ ਸਸਤਾ ਕਰੋ, ਸਭ ਪਤਾ ਵੀ ਲੱਗੇ ਵੀ ਸਾਰੀ ਦੇਖੋ ਮਹਿੰਗਾਈ ਆਏਗੀ ਤੇ ਸਾਰਿਆਂ ਦੀ ਇੱਕੋ ਵਾਰੀ ਉੱਪਰ ਲੈਵਲ ਉੱਪਰ ਹੋਏਗਾ। ਮਹਿੰਗਾਈ ਘਟੇਗੀ ਤੇ ਹਰ ਚੀਜ਼ ਦੀ ਹਰ ਜਿਹੜੀ ਪ੍ਰੋਡਕਟ ਹੈ ਉਹਦੀ ਹਰ ਕਾਸਟ ਥੱਲੇ ਆਏਗੀ। ਇਹ ਅਜੀਬ ਡਰਾਮੇਬਾਜ਼ੀ ਹੈ ਕਿ ਕਿਸਾਨ ਦੀ ਕਾਸਟ ਜਿਹੜੀ ਉਹ ਉਗਾਉਂਦਾ ਹੈ ਉਹਦੀ ਤੁਸੀਂ ਘਟਾ ਦਿਓ 50% ਤੋਂ ਵੀ ਥੱਲੇ ਤੇ ਬਾਕੀ ਚੀਜ਼ਾਂ ਉੱਥੇ ਖੜੀਆਂ। ਸੋ ਇਹ ਮਰੀਮ ਨਵਾਜ਼ ਨੂੰ ਇਹਨਾਂ ਚੀਜ਼ਾਂ ਦਾ ਸਮਝਣਾ ਚਾਹੀਦਾ ਹੈ। ਹੁਣ ਮੈਂ ਇਸ ਵੇਲੇ ਮੈਂ ਕਣਕ ਵੇਚ ਕੇ ਆਪਣੀ ਬੈਠਾ, ਮੈਂ ਅੱਜ 2300 ਰੁਪਏ ਮਣ, ਕਿਉਂਕਿ ਮੈਂ ਰੱਖ ਨਹੀਂ ਸਕਦਾ ਜੀ। ਉਹ 2300 ਰੁਪਏ ਮਣ ਮੇਰਾ ਉਸ ਤੇ ਖਰਚਾ ਜਿਹੜਾ 3000 ਤੋਂ ਵੱਧ ਹੈ। ਬਲਕਿ ਤੁਸੀਂ ਰੱਖਣਾ ਵੀ ਚਾਹੋ ਤਾਂ ਤੁਹਾਨੂੰ ਰੱਖਣ ਨਹੀਂ ਦੇਣਗੇ, ਘਰੋਂ ਕੱਢ ਕੇ ਲੈ ਆਓ। ਬਦਮਾਸ਼ੀ ਕਰਨਗੇ। ਕਿਸਾਨ ਕਦੋਂ ਤੱਕ ਜਿੰਦਾ ਰਹੇਗਾ? ਔਰ ਅਗਰ ਕਿਸਾਨ ਨਹੀਂ ਜੀਵੇਗਾ ਤੇ ਇਹ ਸਸਤੀ ਰੋਟੀ 2-3 ਸਾਲ ਤੁਸੀਂ ਲੈ ਪਾਓਗੇ। ਉਸ ਤੋਂ ਬਾਅਦ ਇਹ ਰੋਟੀ 15 ਰੁਪਏ ਵਾਲੀ ਤੁਹਾਨੂੰ 35 ਰੁਪਏ ਚ ਮਿਲਣੀ ਹੈ। ਜਦੋਂ ਇੱਥੋਂ ਦਾ ਕਿਸਾਨ ਨਹੀਂ ਉਗਾਏਗਾ ਤੇ ਤੁਸੀਂ ਯੂਕਰੇਨ ਜਾਂ ਕਿਸੇ ਹੋਰ ਮੁਲਕ ਤੋਂ ਤੁਸੀਂ ਉੱਥੋਂ ਬਹਿਰੂ ਮੰਗਵਾਉਣਾ ਹੈ। ਸੋ ਇਹ ਸਿੱਧੀ ਸਿੱਧੀ ਪੰਜਾਬ ਸਰਕਾਰ ਦੀ ਬਦਮਾਸ਼ੀ ਹੈ। ਉਹਦੇ ਵਿੱਚ ਅਰਬਨ ਕਲਾਸ ਬੇਸ਼ੱਕ ਖੁਸ਼ ਹੋ ਜਾਵੇ, ਲੇਕਿਨ ਅਰਬਨ ਕਲਾਸ ਦੇ ਅੰਦਰ ਸੋਚਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਇਹ ਸੋਚਣਾ ਚਾਹੀਦਾ ਹੈ ਕਿ ਕਿਸਾਨ ਦੀ ਬਦਹਾਲੀ ਕਿਵੇਂ ਹੋ ਰਹੀ ਹੈ। ਬਲਕਿ ਸਾਡਾ ਮੁਲਕ ਖਲੋਤਾ ਹੀ ਕਿਸਾਨ ਦੇ ਸਿਰ ਤੇ। ਅਗਰੇਰੀਅਨ ਸੁਸਾਇਟੀ ਦੇ ਅੰਦਰ ਅਗਰੇਰੀਅਨ ਜਿਹੜੀ ਕੰਟਰੀਜ਼ ਹੁੰਦੇ ਨੇ, ਔਰ ਪੰਜਾਬ ਤੇ ਹੈ ਹੀ ਇੱਕ ਖਿੱਤਾ ਉਹ ਅਗਰੇਰੀਅਨ ਹੈ। ਅਗਰ ਕਿਸਾਨੀ ਨਹੀਂ ਰਹੇਗੀ ਤਾਂ ਫਿਰ ਕਿਵੇਂ ਸਰਵਾਈਵਲ ਨਹੀਂ ਹੋ ਪਾਏਗਾ। ਸੋ ਬਿਲਕੁਲ ਜੀ, ਬਹੁਤ ਵਧੀਆ ਗੱਲਬਾਤ ਸੀ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਮਸਲੇ ਮਸਾਇਲ ਨੇ, ਕਿਆ ਇਸ ਤੇ ਸਾਨੂੰ ਇਸ ਇਸ਼ੂ ਤੇ ਬਲਕਿ ਸਾਨੂੰ ਨਹੀਂ ਹੋਰ ਵੀ ਲੋਕਾਂ ਨੂੰ ਗੱਲਬਾਤ ਕਰਨ ਦੀ ਲੋੜ ਹੈ? ਬਿਲਕੁਲ ਹੈ ਅੰਜਮ ਜੀ। ਅਸੀਂ ਕਦੋਂ ਤੱਕ ਡਰਦੇ ਰਵਾਂਗੇ? ਸਾਨੂੰ ਆਪਣੀ ਗੱਲ ਆਪ ਕਰਨੀ ਪੈਣੀ। ਪੰਜਾਬੀ ਦੀ ਗੱਲ ਅਸੀਂ ਕਰਦੇ ਰਵਾਂਗੇ ਔਰ ਇਸ ਲਈ ਤੁਹਾਡੀ ਖਾਸ ਸਾਨੂੰ ਸਾਂਝ ਚਾਹੀਦੀ ਹੈ। ਤੁਸੀਂ ਵੀ ਇਹਨਾਂ ਮੁੱਦਿਆਂ ਤੇ ਗੱਲ ਕਰੋ, ਅਸੀਂ ਵੀ ਕਰਦੇ ਹਾਂ, ਤਾਂ ਜੇ ਪੰਜਾਬੀ ਆਪਣੀ ਗੱਲ ਆਪ ਕਰਨ ਦੇ ਕਾਬਿਲ ਹੋ ਸਕਣ। ਇੱਥੋਂ ਦਾ ਨੈਸ਼ਨਲ ਮੀਡੀਆ, ਇੱਥੋਂ ਦਾ ਬਾਕੀ ਮੀਡੀਆ ਉਹ ਹੋਰ ਗੱਲਾਂ ਕਰਦਾ ਹੈ, ਹੋਰ ਵੀਵਰਸ਼ਿਪ ਦੇ ਚੱਕਰ ਦੇ ਵਿੱਚ ਹੈ, ਹੋਰ ਰੇਟਿੰਗ ਦੇ ਚੱਕਰ ਦੇ ਵਿੱਚ ਹੈ। ਆਮ ਬੰਦੇ ਦੇ ਹੱਕ ਦੀ ਗੱਲ, ਪੰਜਾਬ ਦੀ ਗੱਲ, ਪੰਜਾਬੀ ਦੀ ਗੱਲ ਉਹ ਇਹ ਨਹੀਂ ਕਰਦਾ। ਸੋ ਮੈਂ ਤੇ ਇਹ ਕਹਿਣਾ ਕਿ ਸਾਨੂੰ ਕਰਨੀ ਚਾਹੀਦੀ ਹੈ। ਮੈਂ ਨਾਲ ਸੁਣਨ ਵਾਲਿਆਂ ਵੀ ਕਹਾਂਗੇ ਇਸ ਕਾਜ਼ ਨੂੰ ਸਪੋਰਟ ਕਰੋ। ਇਸ ਦੇ ਵਿੱਚ ਅਸੀਂ ਵਧਾਈਏ, ਤੁਸੀਂ ਵੀ ਕਰੋ ਗੱਲਬਾਤ, ਅਸੀਂ ਵੀ ਕਰਦੇ। ਸੋ ਬਹੁਤ ਸ਼ੁਕਰੀਆ, ਬਹੁਤ ਵਧੀਆ ਗੱਲਬਾਤ ਸੀ। ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ ਉਹ ਅਸੀਂ ਹਰ ਹਫਤੇ ਇੱਕ ਪ੍ਰੋਗਰਾਮ ਲੈ ਕੇ ਆਇਆ ਕਰਾਂਗੇ ਔਰ ਗੱਲਬਾਤ ਨੂੰ ਜਾਰੀ ਰੱਖਾਂਗੇ। ਇਸ ਦੇ ਨਾਲ ਹੀ ਤੁਹਾਡੇ ਸਭ को इजाजत चाहते हैं। रब रखा जी। रब रखा।